ਤੇ ਈਰਾਨ ਨੂੰ ਲੈ ਕੇ ਜੋ ਏਅਰ ਸਟ੍ਰਾਈਕ ਲਾਂਚ ਕੀਤੀ ਗਈ ਆ ਅਮਰੀਕਾ ਤੇ ਇਜ਼ਰਾਈਲ ਵੱਲੋਂ, ਉਹ ਹੁਣ ਮਿਡਲ ਈਸਟ ਦੇ ਲਗਭਗ ਸਾਰੇ ਮੁਲਕਾਂ ਦੇ ਵਿੱਚ ਜਿਹੜੀ ਆਪਾਂ ਲੜਾਈ ਕਹਿ ਸਕਦੇ ਹਾਂ ਜਾਂ ਜੰਗ ਕਹਿ ਸਕਦੇ ਹਾਂ, ਉਹ ਫੈਲ ਚੁੱਕੀ ਹੈਗੀ ਆ। 14 ਕੰਟਰੀਜ਼ ਇਸ ਟਾਈਮ ਇਹਦੇ ਵਿੱਚ ਇਨਵੋਲਵ ਹੋ ਗਏ ਆ। ਲੇਟੈਸਟ ਅਜ਼ਰਬਾਈਜਾਨ, ਜਿੱਥੇ ਈਰਾਨ ਵਾਲਿਆਂ ਨੇ ਡਰੋਨਸ ਦੇ ਨਾਲ ਅਟੈਕ ਕੀਤਾ ਹੈਗਾ, ਹਾਲਾਂਕਿ ਟਹਿਰਾਨ ਨੇ ਇਹਨੂੰ ਡਿਨਾਈ ਕੀਤਾ ਹੈਗਾ। ਇਸ ਤੋਂ ਪਹਿਲਾਂ ਇੱਕ ਜੋ ਨੇਵਲ ਵੈਸਲ ਹੈਗਾ ਈਰਾਨ ਦਾ, ਉਹ ਸ਼੍ਰੀਲੰਕਾ ਦੇ ਵਿੱਚ ਜੋ ਪਾਣੀਆਂ ਦੇ ਜੋ ਸ਼੍ਰੀਲੰਕਾ ਦੇ ਵਾਟਰਸ ਦੇ ਵਿੱਚ ਸੀਗਾ, ਉੱਥੇ ਉਹ ਅਮਰੀਕਾ ਨੇ ਉਸ ਨੂੰ ਜਿਹੜਾ ਪੂਰੀ ਤਰ੍ਹਾਂ ਡੁਬਾ ਦਿੱਤਾ ਸੀਗਾ। ਇਜ਼ਰਾਈਲ ਨੇ ਮਾਸ ਇਵੈਕੂਏਸ਼ਨ ਬੇਰੂਤ ਦੇ ਵਿੱਚ ਜਿਹੜੀ ਆ ਸਦਰਨ ਬੇਰੂਤ ਦੇ ਵਿੱਚ ਜਾਰੀ ਕੀਤੀ ਹੈ, ਵਾਰਨਿੰਗ ਕੀਤੀ ਹੈਗੀ ਆ, ਕਿਉਂਕਿ ਉੱਥੇ ਹਿਜ਼ਬੁੱਲਾ ਦੇ ਮਿਲੀਟੈਂਟਸ ਨਾਲ ਪੂਰੀ ਲੜਾਈ ਚੱਲ ਰਹੀ ਹੈ ਤੇ ਇਜ਼ਰਾਈਲ ਵਾਲੇ ਆਲਰੇਡੀ ਉੱਥੇ ਐਂਟਰ ਹੋ ਚੁੱਕੇ ਹੈਗੇ ਆ। ਸੋ ਫਾਰ ਇਸ ਲੜਾਈ ਦੇ ਵਿੱਚ 1230 ਲੋਕ ਈਰਾਨ ਦੇ ਵਿੱਚ ਮਾਰੇ ਜਾ ਚੁੱਕੇ ਆ, 70 ਲੈਬਨਾਨ ਦੇ ਵਿੱਚ, ਦਰਜਨ ਦੇ ਕਰੀਬ ਇਜ਼ਰਾਈਲ ਦੇ ਵਿੱਚ, ਤੇ 6 ਅਮਰੀਕਨ ਫੌਜੀ ਜੋ ਆ ਉਹ ਮਾਰੇ ਜਾ ਚੁੱਕੇ ਹੈਗੇ ਆ। ਤੇ ਈਰਾਨ ਦਾ ਸੁਪਰੀਮ ਲੀਡਰ ਆਇਤੁੱਲਾ ਅਲੀ ਖਮੈਨੀ ਤੇ ਉਹਦੇ ਨਾਲ ਹੋਰ ਕਈ ਜਨਰਲਸ, ਉਹਨਾਂ ਦਾ ਡਿਫੈਂਸ ਮਿਨਿਸਟਰ, ਉਹ ਮਾਰੇ ਜਾ ਚੁੱਕੇ ਹੈਗੇ ਆ। ਈਰਾਨ ਵਾਲੇ ਕਹਿੰਦੇ ਵੀ ਅਸੀਂ ਕਿਸੇ ਵੀ ਮੁੱਲ ਦੇ ਉੱਤੇ ਪਿੱਛੇ ਨਹੀਂ ਹਟਾਂਗੇ। ਈਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਗਾਚੀ, ਉਹਨਾਂ ਨੇ ਇਹ ਕਿਹਾ ਆ ਕਿ ਯੂਐਸ ਦੀ ਨੇਵੀ ਜੋ ਆ ਉਹ ਉਹਨਾਂ ਨੇ ਜੋ ਸਮੁੰਦਰ ਦੇ ਵਿੱਚ ਕੀਤਾ ਆ ਸਾਡੇ ਤੇ, ਅਸੀਂ ਉਹ ਬਦਲਾ ਲਵਾਂਗੇ, ਕਿਉਂਕਿ ਸਾਡੇ ਕੋਲ ਕਹਿੰਦੇ ਸਾਡੇ 87 ਜਣੇ ਉੱਥੇ ਉਹ ਮਾਰੇ ਗਏ ਹੈਗੇ। ਜੀ ਬਿਲਕੁਲ, ਉਧਰ ਇਹ ਰਿਪੋਰਟਸ ਆ ਰਹੀਆਂ ਇਸ ਟਾਈਮ, ਤਕਰੀਬਨ ਸਾਰੇ ਹੀ ਜਿਹੜੇ ਨਿਊਜ਼ ਆਊਟਲੈਟਸ ਆ ਉਹ ਦੱਸ ਰਹੇ ਆ ਵੀ ਜਿਹੜੇ ਕੁਰਦ ਨੇ ਜੋ ਕਿ ਇਰਾਨੀਅਨ ਰਜੀਮ ਦੇ ਉਲਟ ਚੱਲਦੇ ਆ, ਉਹ ਇਰਾਕ ਦੇ ਵਿੱਚ ਵੀ ਆ ਤੇ ਉਸ ਇਲਾਕੇ ਦੇ ਵਿੱਚ ਰਹਿੰਦੇ ਆ, ਉਹਨਾਂ ਦੇ ਜ਼ਰੀਏ ਗਰਾਊਂਡ ਇਨਵੇਜਨ ਦੀ ਜਿਹੜੀ ਆ ਉਹ ਤਿਆਰੀ ਹੋ ਰਹੀ ਆ। ਕਹਿੰਦੇ ਵੀ ਮਸਾਦ ਤੇ CIA ਦੀ ਸਪੋਰਟ ਦੇ ਨਾਲ ਈਰਾਨ ਦੇ ਵਿੱਚ ਗਰਾਊਂਡ ਇਨਵੇਜਨ ਜਿਹੜੀ ਉਹ ਕੀਤੀ ਜਾ ਸਕਦੀ ਹੈਗੀ ਆ। ਸੋ ਕਹਿੰਦੇ ਵੀ ਉਸਧਰ ਤਿਆਰੀ ਆ ਕੁਰਦਾਂ ਦੇ ਨਾਲ। ਉੱਦਾਂ ਵੈਸੇ ਹਰਜੋਤ ਸਿੰਘ ਜੀ ਕਾਫੀ ਵਾਰੀ ਉਹਨਾਂ ਨੂੰ ਇੱਦਾਂ ਉਹਨਾਂ ਨੇ ਮਦਦ ਕੀਤੀ ਆ, ਪਰ ਅਜੇ ਤੱਕ ਉਹਨਾਂ ਨੂੰ ਆਪਣਾ ਮੁਲਕ ਜਿਹੜਾ ਉਹ ਨਹੀਂ ਮਿਲਿਆ। ਉਹ ਇੱਕ ਵਾਰੀ ਉਹਨਾਂ ਨੇ ਰੈਫਰੈਂਡਮ ਵੀ ਕਰਾਇਆ ਸੀ, ਉਹ ਘੋਸ਼ਿਤ ਵੀ ਜਿਹੜਾ ਉਹ ਕਰ ਦਿੱਤਾ, ਪਰ ਅਧਿਕਾਰਤ ਤੌਰ ਦੇ ਉੱਤੇ ਕਿਸੇ ਵੀ ਮੁਲਕ ਨੇ ਉਸਦਾ ਜਿਹੜਾ ਉਹ ਸਾਥ ਨਹੀਂ ਸੀ ਦਿੱਤਾ। ਸੋ ਕੁਰਦ ਇੱਕ ਵਾਰੀ ਫੇਰ ਈਰਾਨ ਦੇ ਉਲਟ ਜਿਹੜੀ ਲੜਾਈ ਲੜਨ ਦੇ ਲਈ ਜਿਹੜੇ ਉਹ ਤਿਆਰੀ ਜਿਹੜੀ ਉਹ ਕਰ ਰਹੇ ਆ, ਉਹ ਔਨ ਗਰਾਊਂਡ ਜਿਹੜੇ ਬੂਟਸ ਔਨ ਗਰਾਊਂਡ, ਬੇਸਿਕਲੀ ਅਮਰੀਕਨ ਨਹੀਂ, ਕੁਰਦਾਂ ਦੀ ਕਹਿੰਦੇ ਵੀ ਉੱਥੇ ਜਿਹੜੀ ਉਹ ਵਰਤੋਂ ਜਿਹੜੀ ਉੱਥੇ ਹੋ ਸਕਦੀ ਆ। ਇਰਾਕ ਵਾਲੇ ਇਸ ਗੱਲ ਤੋਂ ਚਿੰਤਤ ਆ ਵੀ ਕਹਿੰਦੇ ਵੀ ਇਹਦੇ ਕਰਕੇ ਸਾਡੇ ਉੱਤੇ ਜਿਹੜੀਆਂ ਮਿਜ਼ਾਈਲਾਂ ਆ ਉਹ ਡਿੱਗਣੀਆਂ ਸ਼ੁਰੂ ਹੋ ਸਕਦੀਆਂ ਆ। ਸੋ ਉਹਨਾਂ ਨੇ ਇਹ ਚਿੰਤਾ ਜਿਹੜੀ ਪ੍ਰਗਟਾਈ ਆ। ਈਰਾਨ ਵਾਲੇ ਜਿਹੜੇ ਉਹਨਾਂ ਦੇ IRGC ਵਾਲੇ ਆ, ਉਹ ਕਹਿੰਦੇ ਆ ਵੀ ਚੱਕਰ ਹੀ ਕੋਈ ਨਹੀਂ, ਆਉਣ ਦਿਓ, ਅਸੀਂ ਤਿਆਰੀ ਕਰੀ ਬੈਠੇ ਹੈਗੇ ਆ ਵੀ ਅਸੀਂ ਜਿਹੜੀ ਗਰਾਊਂਡ ਇਨਵੇਜਨ ਨੂੰ ਭੇਜਣ ਦੇ ਲਈ ਰੈਡੀ ਆ। ਸੋ ਇਹ ਜਿੱਦਾਂ ਤੁਸੀਂ ਕਿਹਾ ਵੀ ਇਹ ਜਿਹੜਾ ਕੌਨਫਲਿਕਟ ਆ, ਇਹ ਜਿਹੜੀ ਵਾਰ ਆ, ਇਹ ਜਿਹੜੀ ਲੜਾਈ ਆ, ਇਹ ਲਗਾਤਾਰ ਹੋਰ ਅੱਗੇ ਨੂੰ ਜਿਹੜੀ ਉਹ ਵੱਧਦੀ ਜਾ ਰਹੀ ਆ ਤੇ ਫੈਲਦੀ ਜਾ ਰਹੀ ਹੈਗੀ ਆ। ਉਧਰ ਇਹ ਵੀ ਪਤਾ ਲੱਗ ਰਿਹਾ ਵੀ ਯੂਰਪੀਅਨ ਮੁਲਕ ਵੀ ਇਸ ਹੁਣ ਕਹਿ ਲਓ ਵੀ ਲੜਾਈ ਦੇ ਵਿੱਚ ਹੌਲੀ ਹੌਲੀ ਸ਼ਾਮਲ ਹੋਣੇ ਸ਼ੁਰੂ ਹੋ ਚੁੱਕੇ ਆ। UK ਨੇ ਅੱਜ ਇਹ ਬਿਆਨ ਦਿੱਤਾ ਵੀ ਉਹ ਕਤਰ ਦੇ ਵਿੱਚ, ਗ੍ਰੀਸ ਦੇ ਵਿੱਚ ਤੇ ਇਟਲੀ ਦੇ ਵਿੱਚ ਜਿਹੜੇ ਆ ਉਹਨਾਂ ਨੂੰ ਜੈਟ ਘੱਲ ਰਿਹਾ ਹੈਗਾ ਆ ਤੇ ਸੌਰੀ ਜਿਹੜੇ ਕਤਰ ਦੇ ਵਿੱਚ ਜੈਟ ਘੱਲ ਰਿਹਾ, ਤੇ ਗ੍ਰੀਸ ਤੇ ਇਟਲੀ ਵਾਲੇ ਜਿਹੜੇ ਸਾਈਪਰਸ ਆ, ਜਿੱਥੇ ਇਸ ਟਾਈਮ ਸਭ ਤੋਂ ਜ਼ਿਆਦਾ ਫੌਜੀ ਜਮਾਵੜਾ ਹੋਇਆ ਪਿਆ ਆ ਅਮਰੀਕਾ ਦੇ ਤੇ ਹੋਰ ਜਿਹੜੇ ਨੈਟੋ ਮੁਲਕਾਂ ਦੇ, ਕਹਿ ਸਕਦੇ ਆ ਵੀ ਉਹਨਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਉਧਰ ਨੂੰ ਜਿਹੜੀ ਮਦਦ ਆ ਉਹ ਘੱਲਣ ਜਾ ਰਹੇ ਹੈਗੇ ਆ। ਸੋ ਇਹ ਇਸ ਟਾਈਮ ਸਿਚੁਏਸ਼ਨ ਬਣੀ ਪਈ ਆ। ਕੱਲ ਆਪਾਂ ਦੱਸ ਰਹੇ ਸੀ ਵੀ 17,500 ਲੋਕਾਂ ਨੇ ਕੁਛ ਹੀ ਦਿਨਾਂ ਦੇ ਵਿੱਚ ਮਿਡਲ ਈਸਟ ਨੂੰ ਅਮਰੀਕਨ ਸਿਟੀਜ਼ਨਸ ਨੇ ਛੱਡ ਕੇ ਵਾਪਸੀ ਜਿਹੜੀ ਉਹ ਕੀਤੀ ਹੈ, ਤੇ ਅਜੇ ਵੀ ਕਈ ਸੈਂਕੜੇ ਤੋਂ ਹਜ਼ਾਰਾਂ ਅਮਰੀਕਨ ਸਿਟੀਜ਼ਨ ਆ ਉਹ ਉੱਥੇ ਫਸੇ ਪਏ ਆ। ਸੋ ਦੇਖਦੇ ਆ ਵੀ ਅੱਗੇ ਕੀ ਜਿਹੜਾ ਉਹ ਹੁੰਦਾ ਆ। ਟਰੰਪ ਉਹਨਾਂ ਨੇ ਕਿਹਾ ਵੀ ਜਿਹੜਾ ਖਾਮੇਨਾਈ ਦਾ ਮੁੰਡਾ ਆ ਉਸ ਨੂੰ ਜਿਹੜਾ ਉਹ ਸੁਪਰੀਮ ਲੀਡਰ ਚੁਣਨ ਦੀ ਤਿਆਰੀ ਹੋ ਰਹੀ ਹੈ। ਕਹਿੰਦੇ ਵੀ ਉਹਨੂੰ ਇਨਵੋਲਵ ਕਰਨਾ ਚਾਹੀਦਾ ਟਰੰਪ ਨੂੰ। ਟਰੰਪ ਕਹਿੰਦੇ ਵੀ ਮੈਨੂੰ ਇਨਵੋਲਵ ਕਰੋ ਸਿਲੈਕਟ ਕਰਨ ਦੇ ਲਈ ਵੀ ਈਰਾਨ ਦਾ ਨਵਾਂ ਲੀਡਰ ਜਿਹੜਾ ਉਹ ਕੌਣ ਹੋਊਗਾ, ਤੇ ਜਿਹੜਾ ਖਾਮੇਨਾਈ ਦਾ ਮੁੰਡਾ ਹੈ ਕਹਿੰਦੇ ਵੀ ਉਹ ਅਨਅਸੈਪਟੇਬਲ ਆ। ਸੋ ਹੁਣ ਇਹਦੇ ਨਾਲ ਤਾਂ ਹਰਜੋਤ ਸਿੰਘ ਜੀ ਇਹ ਮੰਨਿਆ ਜਾ ਰਿਹਾ ਵੀ ਜਿਹੜਾ ਖਾਮੇਨਾਈ ਦਾ ਮੁੰਡਾ ਉਹ ਹੋਰ ਵੀ ਜ਼ਿਆਦਾ ਹਾਰਡਲਾਈਨਰ ਆ, ਇਵੈਂਚੁਅਲੀ ਬਣ ਹੀ ਜਾਣਾ ਆ। ਜਦੋਂ ਉਹਨਾਂ ਦੇ ਪਿਓ ਨੂੰ ਉਹਨਾਂ ਦੇ ਮੁਲਕ ਦੇ ਉੱਤੇ ਅੰਨ੍ਹੇਵਾਹ ਬੰਬਾਰਡਮੈਂਟ ਕਰਨੀ ਆ ਤਾਂ ਉਸ ਤਰੀਕੇ ਦੇ ਨਾਲ। ਸੋ ਇਹ ਹੁਣ ਦੇਖਣਾ ਵੀ ਅੱਗੇ ਕੀ ਬਣਦਾ। ਬਹਿਰੀਨ ਨੇ ਕਿਹਾ ਆ ਵੀ ਈਰਾਨ ਦੀ ਜਿਹੜੀ ਮਿਜ਼ਾਈਲ ਆ ਉਹਨਾਂ ਦੀ ਇੱਕ ਆਇਲ ਰਿਫਾਈਨਰੀ ਦੇ ਉੱਤੇ ਆਣ ਕੇ ਡਿੱਗੀ ਆ। ਕਤਰ ਨੇ ਜਿਹੜਾ ਇਹ ਐਲਾਨ ਕਰ ਦਿੱਤਾ ਵੀ ਹਾਲ ਦੀ ਘੜੀ ਉਹ ਕਿਸੇ ਨੂੰ ਵੀ ਤੇਲ ਜਿਹੜਾ ਉਹ ਨਹੀਂ ਦੇ ਸਕਦੇ, ਕਿਉਂਕਿ ਉੱਥੇ ਕੰਮਕਾਜ
ਠੱਪ ਹੋਇਆ ਪਿਆ ਆ। ਉਧਰ ਨਾਲ ਦੇ ਨਾਲ ਇਰਾਕ ਨੇ ਵੀ ਤੇਲ ਕੱਢਣਾ ਕਹਿੰਦੇ ਵੀ ਘਟਾ ਦਿੱਤਾ ਆ, ਜਿੱਥੇ 2 ਮਿਲੀਅਨ ਬੈਰਲ ਰੋਜ਼ਾਨਾ ਕੱਢੇ ਜਾਂਦੇ ਸੀਗੇ, ਕਹਿੰਦੇ ਵੀ ਹੁਣ ਸਟੇਟ ਆਫ ਹਾਰਮੁਜ਼ ਦੇ ਥਾਣੀ ਤੇਲ ਜਾਂਦਾ ਨਹੀਂ ਆ। ਇਹਦੇ ਕਰਕੇ ਜਿਹੜੀ ਸਿਚੁਏਸ਼ਨ ਉਹਨਾਂ ਨੂੰ ਤੇਲ ਰੱਖਣਾ ਕਿੱਥੇ ਆ ਤੇ ਕੱਢਣਾ ਕਿੱਥੇ ਆ, ਉਹ ਘਟਾਉਣਾ ਜਿਹੜਾ ਉਹ ਪੈ ਰਿਹਾ ਆ। $80 ਦੇ ਇਰਦ ਗਿਰਦ ਜਿਹੜੇ ਕੱਚੇ ਤੇਲ ਦੀ ਕੀਮਤ ਹੋ ਚੁੱਕੀ ਆ, ਤੇ ਇਸ ਦੀ ਜਿਹੜੀ ਮਾਰ ਜਿਹੜੇ ਕਿ ਹਜ਼ਾਰਾਂ ਹੀ ਮੀਲ ਦੂਰ ਬੈਠੇ ਲੋਕ ਨੇ ਦੁਨੀਆ ਭਰ ਦੇ ਵਿੱਚ, ਉਹਨਾਂ ਨੂੰ ਮਹਿੰਗੀਆਂ ਤੇਲ ਦੀਆਂ ਕੀਮਤਾਂ ਅਦਾ ਕਰਕੇ ਜਿਹੜੀ ਉਹ ਚੁਕਾਉਣੀ ਪੈ ਰਹੀ ਹੈਗੀ ਆ। ਜਿਹੜੇ ਲੋਕ ਇੱਕ ਖਬਰ ਥੋੜੀ ਜਿਹੀ ਸਾਂਝੀ ਕਰਕੇ ਫਿਰ ਆਪਾਂ ਰਮਨ ਜੀ ਵੀ ਨਾਲ ਜੋੜਦੇ ਹਾਂ ਜੀ। ਬਿਲਕੁਲ। ਸੋ ਟਰੰਪ ਐਡਮਿਨਿਸਟ੍ਰੇਸ਼ਨ ਦਾ ਕਾਫੀ ਕ੍ਰਿਟਿਸਿਜ਼ਮ ਹੋ ਰਿਹਾ, ਖਾਸ ਕਰਕੇ ਜਿਹੜੇ ਅਮਰੀਕਨ ਲੋਕ ਆ, ਅਮਰੀਕਨ ਸਿਟੀਜ਼ਨਸ ਆ, ਮਿਡਲ ਈਸਟ ਦੇ ਵਿੱਚ ਫਸੇ ਹੋਏ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਜਿਹੜਾ ਜਵਾਬ ਆ ਉਹ ਸੁੱਝ ਨਹੀਂ ਰਿਹਾ। ਉਹਨਾਂ ਨੇ ਇਹ ਕਿਹਾ ਵੀ ਇਟ ਹੈਪਨਡ ਆਲ ਵੈਰੀ ਕੁਇਕਲੀ, ਪਰ ਜਿਹੜੇ ਡੈਮੋਕ੍ਰੇਟਸ ਆ ਉਹ ਰੌਲਾ ਪਾ ਰਿਹਾ ਵੀ ਜਦ ਤੁਸੀਂ ਜਾਣਾ ਹੀ ਸੀ ਜੰਗ 'ਚ ਤੇ ਤੁਹਾਨੂੰ ਪੂਰੀ ਤਰ੍ਹਾਂ ਪ੍ਰਪੇਅਰ ਹੋਣਾ ਚਾਹੀਦਾ ਸੀ, ਕਿਉਂਕਿ ਹਜ਼ਾਰਾਂ ਦੇ ਹਿਸਾਬ ਦੇ ਨਾਲ ਜਿਹੜੇ ਅਮਰੀਕਨ ਸਿਟੀਜ਼ਨ ਆ ਉਹ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਹੈਗੇ ਆ, ਸੋ ਫਸੇ ਹੋਏ ਆ। ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਕੱਢਣਾ ਆ ਜਾਰਡਨ, ਕੁਵੈਤ, UAE ਦੇ ਵਿੱਚੋਂ। ਸੋ ਕਹਿੰਦੇ ਵੀ ਕਨਫਲਿਕਟਿੰਗ ਰਿਪੋਰਟ ਆਉਂਦੀਆਂ, ਸਟੇਟ ਡਿਪਾਰਟਮੈਂਟ ਕੁਛ ਹੋਰ ਦੱਸ ਰਿਹਾ ਆ। ਉਹ ਕਹਿੰਦੇ ਅੰਬੈਸੀਜ਼ ਨੂੰ ਕੰਟੈਕਟ ਕਰੋ, ਅੰਬੈਸੀਜ਼ ਬੰਦ ਹੈਗੀਆਂ ਆ। ਲਗਭਗ ਮਿਡਲ ਈਸਟ ਦੇ ਵਿੱਚ ਜਿੰਨੇ ਵੀ ਅਮਰੀਕਾ ਦੇ ਬੇਸ ਆ, ਸਾਰਿਆਂ ਦੇ ਉੱਤੇ ਈਰਾਨ ਵੱਲੋਂ ਅਟੈਕ ਕੀਤਾ ਗਿਆ ਹੈਗਾ ਆ। ਉਹ ਇਹ ਲੱਕੀ ਆ ਵੀ ਜਿਹੜਾ ਜ਼ਿਆਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮਾਲੀ ਨੁਕਸਾਨ ਕਾਫੀ ਜ਼ਿਆਦਾ ਜਿਹੜਾ ਹੋਇਆ ਹੈਗਾ। ਬਿਲੀਅਨਸ ਆਫ ਡਾਲਰ ਦਾ ਆਲਰੇਡੀ ਜਿਹੜਾ ਇਕਵਿਪਮੈਂਟ ਦਾ ਨੁਕਸਾਨ ਆ ਉਹ ਕਹਿੰਦੇ ਵੀ ਹੋ ਚੁੱਕਾ ਆ। ਜਿਹੜਾ ਅਰਲੀ ਮਿਜ਼ਾਈਲ ਡਿਟੈਕਸ਼ਨ ਵਾਲਾ ਇੱਕ ਰਡਾਰ ਸੀ, ਉਸ ਦੇ ਉੱਤੇ ਸਿੱਧਾ ਜਾ ਕੇ ਇਹਨਾਂ ਦਾ ਡਰੋਨ ਡਿੱਗਾ ਸੀਗਾ ਇਰਾਨ ਵਾਲਿਆਂ ਦਾ, ਉਹਨੇ ਖਾਸਾ ਨੁਕਸਾਨ ਉਸ ਦੇ ਵਿੱਚ ਕੀਤਾ ਸੀਗਾ। ਇਹਨਾਂ ਦੀ ਕੌਂਸੂਲੇਟ ਦੇ ਉੱਤੇ ਵੀ 2 ਡਰੋਨ ਡਿੱਗੇ ਸੀਗੇ ਰਿਆਦ ਦੇ ਵਿੱਚ। ਸੋ ਮਸਲਾ ਜਿਹੜਾ ਹਾਲ ਦੀ ਘੜੀ ਕੋਈ ਜਲਦੀ ਕਿਤੇ ਠੰਡਾ ਹੋਣ ਵਾਲਾ ਨਜ਼ਰ ਜਿਹੜਾ ਉਹ ਨਹੀਂ ਆ ਰਿਹਾ। ਸੋ ਜਿੱਦਾਂ ਵੀ ਇਹਦੀ ਰਿਪੋਰਟਿੰਗ ਹੁੰਦੀ ਰਹੂਗੀ, ਆਪਾਂ ਪੰਜਾਬੀ ਰੇਡੀਓ USA ਦੇ ਉੱਤੇ ਤੁਹਾਡੇ ਨਾਲ ਜਿਹੜੀ ਇਸ ਦੀ ਸਾਂਝ ਆ ਉਹ ਪਾਉਂਦੀ ਰਵਾਂਗੇ। ਤੇ ਹੁਣ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਢਿੱਲੋਂ ਜੀ, ਆਓ ਉਹਨਾਂ ਨੂੰ ਵੀ ਜੀ ਆਇਆਂ ਨੂੰ ਜਿਹੜਾ ਉਹ ਆਖਦੇ ਆ। ਰਮਨ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।